ਬਿਸਮਿਲ੍ਲਾ ਰਹਿਮਾਨ ਰਹੀਮ ਤੇ अस्सलाम वालेकुम। 7 ਅਪ੍ਰੈਲ ਪਾਕਿਸਤਾਨ ਦੇ ਵਿੱਚ ਪੀਰ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਅੱਜ ਦੀ ਸਭ ਤੋਂ ਪਹਿਲੀ ਖਬਰ ਜਿੱਤੇ ਅਸੀਂ ਚਾਨਣ ਪਾਉਣਾ ਹੈ, ਉਹ ਖਬਰ ਲਾਹੌਰ ਤੋਂ ਹੈ। ਤੁਹਾਨੂੰ ਇਹ ਤੇ ਪਤਾ ਹੀ ਹੈ ਕਿ ਜਦੋਂ ਦੀ ਇਹ ਹਕੂਮਤ ਆਈ ਹੈ ਤੇ ਇੱਥੇ ਟਿਕਟੌਕ ਬਣਾਉਣ ਦਾ ਇੱਕ ਰਿਵਾਜ ਹੈ। ਪਹਿਲਾਂ ਤੇ ਟਿਕਟੌਕ ਬਣਾਉਣ ਦੀ ਇਜਾਜ਼ਤ ਸਿਰਫ ਮਰੀਮ ਸਾਹਿਬਾ ਨੂੰ ਸੀ। ਚੇਤੇ ਕਰੋ ਕਿ ਜਿਸ ਵੇਲੇ ਹਕੂਮਤ ਆਈ ਸੀ ਤੇ ਨੋਟੀਫਿਕੇਸ਼ਨ ਨਿਕਲੇ ਸਨ ਕਿ ਕੋਈ ਪੁਲਿਸ ਵਾਲਾ ਟਿਕਟੌਕ ਨਹੀਂ ਬਣਾ ਸਕਦਾ, ਕੋਈ ਸਰਕਾਰੀ ਮੁਲਾਜ਼ਮ ਟਿਕਟੌਕ ਨਹੀਂ ਬਣਾ ਸਕਦਾ, ਤੇ ਟਿਕਟੌਕ ਕੱਲੀ ਬਾਜੀ ਮਰੀਮ ਬਣਾਉਂਦੀ ਸੀ। ਫਿਰ ਤੁਸੀਂ ਵੇਖਿਆ ਵੀ ਉਸ ਕੰਮ ਨੇ ਅਰੂਜ ਫੜਿਆ ਤੇ ਬਾਜੀ ਨੇ ਯੂਨੀਵਰਸਿਟੀਆਂ 'ਚ ਜਾ ਜੱਫੀਆਂ ਪਾਈਆਂ, ਜਿਹੜੀਆਂ ਉੱਥੇ ਤਾਲਬਾਤ ਸਨ ਉਹਨਾਂ ਨੂੰ, ਤੇ ਹੋਰ ਵੀ ਹਰ ਥਾਂ ਤੇ ਟਿਕਟੌਕ ਬਣਾਉਣ ਦੇ ਚੱਕਰ ਦੇ ਵਿੱਚ ਡਾਕਟਰਾਂ ਦੀ ਰੜੀ ਕੱਢ ਦਿੱਤੀ, ਹਸਪਤਾਲਾਂ ਦੇ ਵਿੱਚ ਤੇ ਸਭ ਕੁਝ। ਫਿਰ ਬਾਜੀ ਨੇ ਸੋਚਿਆ ਵੀ ਨਹੀਂ, ਮੇਰੀ ਇਕੱਲੀ ਦੀ ਬਿਸਤੀ ਹੁੰਦੀ ਹੈ ਟਿਕਟੌਕ ਬਣਾਉਣ ਤੇ ਸਾਰਿਆਂ ਦੀ ਹੋਣੀ ਚਾਹੀਦੀ। ਬਾਜੀ ਨੇ ਫਿਰ ਅਜ਼ਮਾ ਬੁਖਾਰੀ ਸਾਹਿਬਾ ਨੂੰ ਕਿਹਾ ਵੀ ਤੂੰ ਵੀ ਫਿਰ ਤੁਰ, ਤੂੰ ਵੀ ਟਿਕਟੌਕ ਬਣਾ। ਮਰੀਮ ਔਰੰਗਜ਼ੇਬ ਸਾਹਿਬਾ ਨੂੰ ਕਿਹਾ ਵੀ ਤੂੰ ਵੀ ਫਿਰ ਤੁਰ ਤੇ ਤੂੰ ਵੀ ਟਿਕਟੌਕ ਬਣਾ। ਉਹਨਾਂ ਨੇ ਵੀ ਸ਼ੁਰੂ ਕਰ ਦਿੱਤੀਆਂ। ਹੁਣ ਇਹ ਜਿਹੜੀ ਡੈਲੀਗੇਸ਼ਨ ਹੈ ਪਾਵਰ ਦੀ, ਇਹ ਹੋਰ ਅੱਗੇ ਤੱਕ ਚਲੀ ਗਈ। ਹੁਣ ਇੱਕ ਬੜੀ ਬੇਹੂਦਾ ਹਰਕਤ ਹੋਈ ਹੈ। ਕੋਈ ਇਹ ਮੈਨੂੰ ਨਹੀਂ ਪਤਾ ਕੋਈ ਹੋਟਲ ਹੈ ਜਾਂ ਕੋਈ ਪਾਰਟੀ ਕਿਤੇ ਹੋ ਰਹੀ ਹੈ, ਕੋਈ ਜਗ੍ਹਾ ਉਹ ਹੈ, ਲੇਕਿਨ ਇੱਕ ਕੋਈ ਮੇਰਾ ਖਿਆਲ ਹੈ ਕਿ 25-30 ਕੁੜੀਆਂ ਨੇ ਤੇ 25-30 ਕੋਈ ਮੁੰਡੇ ਨੇ। ਉਹ ਕਿਸੇ ਜਗ੍ਹਾ 'ਤੇ ਕੋਈ ਪਾਰਟੀ ਹੋ ਰਹੀ ਹੈ। ਮੈਨੂੰ ਨਹੀਂ ਪਤਾ ਉੱਥੇ ਨਸ਼ਾ ਵੀ ਹੋ ਰਿਹਾ ਕਿ ਨਹੀਂ, ਡਾਂਸ ਹੋ ਰਿਹਾ ਜਾਂ ਕੀ ਹੋ ਰਿਹਾ ਹੈ, ਮੇਰੇ ਇਲਮ 'ਚ ਨਹੀਂ ਹੈ। ਅਸੀਂ ਸੋਸ਼ਲ ਮੀਡੀਆ 'ਤੇ ਦੇਖਿਆ ਹੈ ਕਿ ਉਹਨਾਂ ਦੀ ਵੀਡੀਓ ਜਿਹੜੀ ਹੈ ਉਹ ਪੁਲਿਸ ਵਾਲੇ ਬਣਾ ਰਹੇ ਨੇ, ਉੱਥੇ ਛਾਪਾ ਮਾਰਿਆ ਤੇ ਉਹਨਾਂ ਨੂੰ ਆਖਿਆ ਜਾ ਰਿਹਾ ਕਿ ਜੀ ਰੰਗੇ ਹੱਥਾਂ ਅਸੀਂ ਫੜਿਆ, ਔਰ ਕੋਈ ਨਸ਼ਾ ਵਸ਼ਾ ਤਾਂ ਨਹੀਂ ਦਿਖਾਇਆ ਗਿਆ, ਲੇਕਿਨ ਇਹ ਦੱਸਿਆ ਜਾ ਰਿਹਾ ਕਿ ਜੀ ਇੱਥੇ ਡਾਂਸ ਹੋ ਰਿਹਾ ਸੀ ਤੇ ਅਸੀਂ ਇਸ ਪਾਰਟੀ ਦੇ ਉੱਤੇ ਡਾਂਸ ਕਰਕੇ, ਇੱਥੇ ਜ਼ਨਾ ਹੋ ਰਿਹਾ, ਇੱਥੇ ਡਾਂਸ ਹੋ ਰਿਹਾ, ਇੱਥੇ ਗਲਤਕਾਰੀ ਦੇ ਮੁਰਤਕਬ ਹੋ ਰਹੇ ਨੇ ਤੇ ਅਸੀਂ ਇਹਨਾਂ ਨੂੰ ਗ੍ਰਿਫਤਾਰ ਕੀਤਾ। ਅੱਛਾ ਚਲੋ, ਜਿਹੜਾ ਵੀ ਕੰਮ ਮੁਲਕੀ ਕਵਾਨੀਨ ਦੇ ਖਿਲਾਫ ਹੈ ਉਹ ਕਰਨ ਦਾ ਤੇ ਤੁਹਾਡੇ ਕੋਲ ਇਖਤਿਆਰ ਹੈ, ਲੇਕਿਨ ਇਹ ਲੋਕਾਂ ਦੀਆਂ ਫਿਲਮਾਂ ਜਿਹੜੀਆਂ ਬਣਾ ਕੇ ਔਰ ਉਹਨਾਂ ਦੀ ਤਬਾਹੀ ਕਰ ਰਹੇ ਹੋ, ਇਹ ਸਮਝ ਤੋਂ ਬਾਹਰ ਹੈ। ਹੁਣ ਉਹਦੇ ਵਿੱਚ ਛੋਟੀਆਂ ਬੱਚੀਆਂ ਵੀ ਨਜ਼ਰ ਆ ਰਹੀਆਂ ਨੇ। ਬੱਚੀਆਂ ਦਾ ਮਤਲਬ ਹੈ ਭਾਵੇਂ ਉਹ 19-20 ਸਾਲ ਦੀਆਂ ਨੇ ਜਾਂ 22 ਸਾਲ ਦੀਆਂ ਨੇ, ਸਟੂਡੈਂਟ ਹੋਣਗੀਆਂ, ਕੋਈ ਵਰਗਲਾ ਕੇ ਲੈ ਗਿਆ ਹੋਏਗਾ, ਖੁਦ ਗਲਤੀ ਕਰਕੇ ਚਲੇ ਗਈਆਂ ਹੋਣਗੀਆਂ। ਹੁਣ ਅਸੀਂ ਸੈਡੈਸਟ ਇੰਨੇ ਆ ਵੀ ਕਈ ਤੁਹਾਡੇ 'ਚੋਂ ਜਿਹੜੇ ਸੁਣਦੇ ਹੋਣੇ ਨੇ ਨਾ, ਉਹਨਾਂ ਕਹਿਣ ਗਿੱਲ ਸਾਹਿਬ ਆਹੋ ਏਡੀਆਂ ਬੱਚੀਆਂ, ਇਹ ਉੱਥੇ ਜਦੋਂ ਗਈਆਂ ਨਸ਼ੇ ਕਰਦੀਆਂ ਨੇ ਉਦੋਂ ਇਹਨਾਂ ਨੂੰ ਨਹੀਂ ਪਤਾ। ਰੱਬ ਕੋਲੋਂ ਡਰੀਦਾ ਹੈ, ਰੱਬ ਕੋਲੋਂ ਡਰੀਦਾ। ਸਾਡੇ ਸਾਰਿਆਂ ਦੇ ਪਰਦੇ ਰੱਬ ਨੇ ਰੱਖੇ ਨੇ ਔਰ ਅੱਲਾ ਦੀ ਜ਼ਾਤ ਚਾਹੁੰਦੀ ਹੈ ਵੀ ਅਸੀਂ ਉਹਦੀ ਮਖਲੂਕ ਦੇ ਪਰਦੇ ਰੱਖੀਏ। ਇਹ ਮੇਰੀ ਸਮਝ ਤੋਂ ਬਾਹਰ ਹੈ ਕਿ ਅਗਰ ਉੱਥੇ ਸ਼ਰਾਬ ਔਰ ਜ਼ਨਾ ਤੋਂ ਪਾਕ ਪੰਜਾਬ ਇਹਨਾਂ ਨੇ ਬਣਾਉਣਾ ਹੈ ਤੇ ਉਹ ਜ਼ਰੂਰੀ ਫਿਲਮਾਂ ਲੋਕਾਂ ਦੀਆਂ ਵਿਖਾ ਕੇ ਬਣਾਉਣਾ। ਇਹ ਬਾਜੀ ਨੂੰ ਫਿਲਮਾਂ ਦਾ ਬੜਾ ਸ਼ੌਕ ਹੈ ਲੋਕਾਂ ਦੀਆਂ ਬਣਾਉਣ ਦਾ। ਵੀ ਲੋਕਾਂ ਦੀਆਂ ਬੱਚੀਆਂ ਨੇ, ਕੋਈ ਗਲਤੀ ਨਾਲ ਚਲੀ ਗਈ ਹੋਈ, ਗਲਤੀ ਦਾ ਮਤਲਬ ਹੈ ਕਿ ਕਿਸੇ ਨੇ ਗੁਨਾਹ ਕਰ ਦਿੱਤਾ, ਚਲੋ ਇਹ ਮੈਂ ਲਫ਼ਜ਼ ਕਹਿ ਦੇਣਾ, ਉੱਥੇ ਜਾ ਕੇ ਬੜਾ ਵੱਡਾ, ਚਲੋ ਉਹਦੀ ਕੋਈ ਸਜ਼ਾ ਹੋਏਗੀ ਨਾ। ਉਹਦੀ ਸਜ਼ਾ ਉਹਦੇ ਮਾਂ ਪਿਓ ਨੂੰ, ਉਹਦੇ ਪੂਰੇ ਕੁਨਬੇ ਨੂੰ, ਉਹਨੂੰ ਉਹਦੀ ਰਹਿੰਦੀ ਹੋਈ ਜ਼ਿੰਦਗੀ ਨੂੰ ਤਾਂ ਨਾ ਦਿਓ ਨਾ। ਉਹਦੀ ਫਿਲਮ ਬਣਾ ਰਹੇ ਨੇ ਔਰ ਬਲਕਿ ਇੱਕ ਉੱਥੇ ਕਹਿ ਰਿਹਾ ਫਿਲਮ ਬਣਾਉਂਦੇ ਆ ਵੀ ਆਈਫੋਨ ਨਾ ਬਣਾ, ਚੰਗੀ ਬਣੇਗੀ, ਜ਼ਰਾ ਸਾਫ਼ ਬਣੇਗੀ। ਲਾਈਟਾਂ ਮਾਰ ਕੇ ਪੂਰੀਆਂ ਫਿਲਮਾਂ ਬਣਾ ਰਹੇ ਨੇ। ਜਿਹੜੀਆਂ ਖਵਾਤੀਨ ਆਪਣਾ ਮੂੰਹ ਲੁਕਾ ਰਹੀਆਂ ਨੇ ਉਹਨਾਂ ਨੂੰ ਕਹਿ ਰਹੇ ਨੇ ਕਿ ਮੂੰਹ ਵਿਖਾਓ। ਹੱਦ ਹੈ ਬਈ, ਸਮਝ ਤੋਂ ਬਾਹਰ ਹੈ। ਵੀ ਤੁਹਾਡੇ ਕੋਲ ਜਿਹੜਾ ਇਖਤਿਆਰ ਹੈ, ਤੁਸੀਂ ਫੜ ਲਿਆ, ਉਹਨਾਂ 'ਤੇ ਪਰਚਾ ਦਿਓ, ਉਹਨਾਂ 'ਤੇ ਕਾਰਵਾਈ ਕਰੋ, ਅੱਗੋਂ ਅਦਾਲਤ ਜਾਣ, ਉਹ ਆਪਣਾ ਤੁਸੀਂ ਸਬੂਤ ਦਿਓ, ਆਪਣੇ ਆਪ ਨੂੰ ਡਿਫੈਂਡ ਕਰ ਰਿਹਾ। ਫਿਲਮਾਂ ਬਣਾ ਕੇ ਲੋਕਾਂ ਦੇ ਸਾਹਮਣੇ ਉਹਨਾਂ ਦੀ ਜਿਹੜੀ ਤੋਹੀਨ ਕਰਨ ਦਾ ਜਾਂ ਉਹਨਾਂ ਦੇ ਘਰ ਵਾਲਿਆਂ ਦੀ ਤੋਹੀਨ ਕਰਨ ਦਾ ਜਾਂ ਉਹਨਾਂ ਦੀ ਕਰੈਕਟਰ ਅਸੈਸੀਨੇਸ਼ਨ ਕਰਨ ਦਾ ਕੀ ਤੁੱਕ ਹੈ। ਲੇਕਿਨ ਕਿਉਂਕਿ ਮਰੀਮ ਨਵਾਜ਼ ਸ਼ਰੀਫ ਸਾਹਿਬਾ ਜਿਹੜੀਆਂ ਨੇ, ਉਹਨਾਂ ਦਾ ਪੂਰਾ ਫੋਕਸ ਹੈ ਹੀ ਟਿਕਟੌਕ 'ਤੇ। ਉਹਨਾਂ ਨੂੰ ਹਰ ਸ਼ੈ ਦੇ ਵਿੱਚੋਂ ਚਾਹੀਦੀ ਹੀ ਫਿਲਮ ਹੈ। ਉਹਨਾਂ ਨੇ, ਕਿਉਂਕਿ ਉਹ ਖੁਦ ਇੱਕ ਆਪ ਬਹੁਤ ਵੱਡੀ ਫਿਲਮ ਨੇ ਸਿਆਸੀ ਤੌਰ 'ਤੇ, ਅਤੇ ਉਹਨਾਂ ਨੂੰ ਹਰ ਚੀਜ਼ ਦੇ ਵਿੱਚੋਂ ਚਾਹੀਦੀ ਹੀ ਇੱਕ ਅੱਧੀ ਕੋਈ ਟਿਕਟੌਕ 'ਤੇ ਫਿਲਮ ਹੈ। ਅਤੇ ਉਹਨਾਂ ਆਖਿਆ ਜੀ ਮੈਨੂੰ ਟਿਕਟੌਕ ਬਣਾ ਕੇ ਦਿਓ। ਬਣਾ ਦਿੱਤੀ। ਉਹ ਚੱਲ ਰਹੀ ਹੁਣ ਇਸ ਵੇਲੇ। ਪਤਾ ਨਹੀਂ ਕਿੰਨੇ ਘਰ, ਕਿੰਨੇ ਮਾਂ, ਕਿੰਨੇ ਪਿਓ ਜਿਹੜੇ ਨੇ ਉਹ ਵਿਚਾਰੇ ਇਸ ਵੇਲੇ ਸਿਰ ਨੀਵਾਂ ਕਰਕੇ ਫਿਰ ਰਹੇ ਹੋਣੇ। ਉਹਨਾਂ ਦਾ ਕਸੂਰ ਤਾਂ ਨਹੀਂ, ਉਹਨਾਂ ਦੇ ਬੱਚੀਆਂ ਨਹੀਂ ਕਿਹਾ ਵੀ ਇਹ ਕੰਮ ਕਰੋ। ਬਹਰਹਾਲ ਅਸੀਂ ਵੀ ਸਾਰੇ ਬੜੇ ਜ਼ਾਲਮ ਹੈ। ਜਿਸ ਤਰ੍ਹਾਂ ਹੁਣ ਮੈਂ ਤੁਹਾਨੂੰ ਕਿਹਾ ਵੀ ਤੁਹਾਡੇ 'ਚੋਂ ਕਈ ਜਿਹੜੇ ਨੇ ਉਹ ਸੋਚ ਰਹੇ ਹੋਣੇ ਵੀ ਚੰਗਾ ਹੋਇਆ, ਕਿਉਂਕਿ ਖਬਰ ਦੀ ਜਿਹੜੀ ਤਫਸੀਲ ਹੈ ਉਹ ਹੈ ਕਿ ਜੀ ਪੁਲਿਸ का डांस पार्टी पर छापा, नीम बरहना हालत में लड़कियां और लड़के गिरफ्तार, 30 मर्द और 25 लड़कियां। रंगे हत्थों पुलिस ने शराब ਦੀਆਂ ਬੋਤਲਾਂ, ਡਾਂਸਿੰਗ ਪਿਲਸ, ਇਹ ਹੁਣ ਪਤਾ ਨਹੀਂ ਕਿਹੜੀਆਂ ਡਾਂਸਿੰਗ ਪਿਲਸ ਨੇ, ਸ਼ੀਸ਼ਾ ਪੀਣ ਦਾ ਸਮਾਨ ਤੇ ਸਾਊਂਡ ਸਿਸਟਮ ਕਬਜ਼ੇ 'ਚ ਲੈ ਲਿਆ। ਹੁਣ ਬੜੇ ਸਾਰੇ ਪੁਲਿਸ ਅਫਸਰ ਜਿਹੜੇ ਨੇ ਉਹ ਇਨਵੋਲਵ ਨੇ ਇਹ ਸ਼ਰਾਬ ਸਪਲਾਈ ਕਰਨ ਦੇ ਵਿੱਚ, ਡਰੱਗ ਸਪਲਾਈ ਕਰਨ ਦੇ ਵਿੱਚ। ਹਾਲ ਹੀ 'ਚ ਤੁਹਾਡੇ ਸਾਹਮਣੇ ਡੌਨ ਟੀਵੀ ਨੇ ਇੱਕ ਸਕੈਂਡਲ ਵੀ ਕੀਤਾ ਸੀ, ਲੇਕਿਨ ਅੱਜ ਇਹਨਾਂ ਨੂੰ ਕਿਉਂਕਿ ਉੱਤੋਂ ਹੁਕਮ ਆਇਆ ਕਿ ਟਿਕਟੌਕ ਬਣਾਉਣੀ ਹੈ ਤਾਂ ਉਹਨਾਂ ਫੜ ਕੇ ਤੇ ਆਖਿਆ ਜੀ ਇਹ ਵੀ ਹੋ ਰਿਹਾ ਤੇ ਇਹ ਵੀ ਹੋ ਰਿਹਾ, ਹਰ ਸ਼ੈ ਹੀ ਇਹਨਾਂ 'ਤੇ ਪਾ ਦਿਓ।
ਬਲਕਿ ਇੰਜ ਕਰੋ, ਇਹ ਜਿਹੜਾ ਮੁਲਕ ਇਹਨਾਂ ਪਿੱਛੇ ਇਹਨਾਂ 'ਤੇ ਪਾ ਦਿਓ ਸਾਰਾ, ਜਿਹੜੇ 25-30 ਕੁੜੀਆਂ ਮੁੰਡੇ ਸਨ ਨਾ, 25 ਕੁੜੀਆਂ ਸਨ ਅਤੇ 25-30 ਮੁੰਡੇ ਸਨ, ਇਹਨਾਂ 'ਤੇ ਪਾ ਦਿਓ। ਮੈਂ ਇਹਨਾਂ ਦੀ ਵਕਾਲਤ ਨਹੀਂ ਕਰ ਰਿਹਾ, ਮੈਂ ਨਹੀਂ ਕਹਿ ਰਿਹਾ ਵੀ ਇਹ ਚੰਗੇ ਕੰਮ ਕਰ ਰਹੇ ਨੇ, ਬਿਲਕੁਲ ਨਹੀਂ ਇਹਨਾਂ ਨੂੰ ਇਹ ਕੰਮ ਕਰਨੇ ਚਾਹੀਦੇ, ਲੇਕਿਨ ਕੋਈ ਤਰੀਕਾ ਹੁੰਦਾ ਇੱਥੇ ਫਿਲਮਾਂ ਬਣਾਉਣ ਦੀ, ਅਤੇ ਮੇਰੀ ਸਮਝ ਤੋਂ ਬਾਹਰ ਹੈ ਵੀ ਇਹ ਕੀ ਤਰੀਕਾ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਜੇਦਾ ਜੀ ਦੀ। ਤੁਹਾਨੂੰ ਪਤਾ ਹੈ ਕਿ ਜੇਦਾ ਜੀ ਵੀ ਜਦੋਂ ਤੱਕ ਹਰ ਦੂਜੇ ਚੌਥੇ ਦਿਨ ਕੋਈ ਖੁਰਾਕ ਨਾ ਕਰਨ, ਉਹਨਾਂ ਨੂੰ ਵੀ ਸਵਾਦ ਨਹੀਂ ਆਉਂਦਾ। ਮੈਂ ਤਾਂ ਹੁਣ ਇਸ ਨਤੀਜੇ 'ਤੇ ਪਹੁੰਚਿਆ ਵੀ ਜੇਦਾ ਜੀ ਨੂੰ ਭੁੱਸ ਪੈ ਗਿਆ। ਇਹ ਭੁੱਸ ਪੈਣ ਦਾ ਮਤਲਬ ਹੁੰਦਾ ਐਡਿਕਸ਼ਨ ਹੋ ਜਾਣਾ। ਜੇਦਾ ਜੀ ਨੂੰ ਪੈ ਗਿਆ ਭੁੱਸ। ਜਦੋਂ ਤੱਕ ਲੋਕੀ ਉਹਨਾਂ ਨੂੰ ਗਾਲਮੰਦਾ ਨਾ ਕਰਨ, ਗਾਲਮੰਦਾ ਦਾ ਮਤਲਬ ਕੋਈ ਗੰਦੀਆਂ ਗਾਲਾਂ ਨਹੀਂ ਹੈ, ਬੇਵਕੂਫ ਆਖਣਾ ਇਹੋ ਜੀ, ਮੇਰਾ ਮਤਲਬ ਜਦੋਂ ਤੱਕ ਲੋਕ ਉਹਨਾਂ ਨੂੰ ਮਾੜਾ ਚੰਗਾ ਨਾ ਕਹਿਣ, ਚਲੋ ਇਹ ਬਿਹਤਰ ਲਫ਼ਜ਼ ਹੈ ਗਾਲਮੰਦੇ ਤੋਂ, ਜਦੋਂ ਤੱਕ ਜੇਦਾ ਜੀ ਨੂੰ ਲੋਕ ਮਾੜਾ ਚੰਗਾ ਨਾ ਕਹਿਣ, ਉਹਨਾਂ ਨੂੰ ਮੇਰਾ ਖਿਆਲ ਰੋਟੀ ਹਜ਼ਮ ਨਹੀਂ ਹੁੰਦੀ। ਅਤੇ ਉਹ ਭਰਪੂਰ ਕੋਸ਼ਿਸ਼ ਕਰਦੇ ਨੇ। ਅੱਜ ਅਗਰ ਅਸੀਂ ਸੋਚਦੇ ਹਾਂ ਵੀ ਉਹਨਾਂ ਰਿਕਾਰਡ ਕਾਇਮ ਕਰ ਦਿੱਤਾ ਗੱਲ ਕਰਕੇ, ਅਤੇ ਜਦੋਂ ਅਗਲਾ ਦਿਨ ਗੁਜ਼ਰਦਾ ਅਤੇ ਉਸ ਤੋਂ ਵੀ ਵੱਡੀ ਗੱਲ ਕਰਦੇ ਨੇ, ਅਤੇ ਬੰਦਾ ਪਰੇਸ਼ਾਨ ਹੋ ਜਾਂਦਾ ਵੀ ਯਾਰ ਅਸੀਂ ਤਾਂ ਸਮਝਦੇ ਸਾਂ ਵੀ ਜਿਹੜੀ ਖੱਚ ਕੱਲ੍ਹ ਜੇਦਾ ਜੀ ਨੇ ਮਾਰੀ ਸੀ, ਉਦੋਂ ਵੱਡੀ ਖੱਚ ਕੋਈ ਨਹੀਂ ਮਾਰ ਸਕਦਾ, ਅਤੇ ਜੇਦਾ ਜੀ ਨੇ 24 ਘੰਟਿਆਂ ਦੇ ਵਿੱਚ ਹੀ ਅਗਲੀ ਖੱਚ ਮਾਰ ਕੇ ਆਪਣਾ ਰਿਕਾਰਡ ਕਾਇਮ ਕਰ ਦਿੱਤਾ ਅਗਲਾ। ਹੁਣ ਜੇਦਾ ਜੀ ਨੇ ਨਵੀਂ ਗੱਲ ਇਹ ਕੀਤੀ ਹੈ ਕਿ ਪੂਰੀ ਦੁਨੀਆ ਦੇ ਲੋਕਾਂ ਦਾ ਦਿਮਾਗ ਦੁਪਹਿਰੇ 2 ਵਜੇ, ਦਿਮਾਗ ਨਹੀਂ ਬਲਕਿ ਦਿਮਾਗ, ਇਹ ਜਿਹੜਾ ਦਿਮਾਗ ਹੈ ਇਹ ਦੁਪਹਿਰੇ 2 ਵਜੇ ਬੰਦ ਹੋ ਜਾਂਦਾ ਹੈ। ਉਹਨਾਂ ਕਿਹਾ ਸਭ ਤੋਂ ਖਤਰਨਾਕ ਕੰਮ ਜਿਹੜਾ ਹੈ ਨਾ ਉਹ 2:50 ਤੋਂ 3 ਵਜੇ, 2:50 ਤੋਂ ਲੈ ਕੇ ਤੇ 3 ਵਜੇ, ਉਹਦੇ 10 ਮਿੰਟ ਨੇ ਨਾ ਉਹ ਸਭ ਤੋਂ ਖਤਰਨਾਕ, ਉਦੋਂ ਬਿਲਕੁਲ ਦਿਮਾਗ ਬੰਦ ਹੋ ਜਾਂਦਾ, ਜੇਦਾ ਜੀ ਨੇ ਕਿਹਾ। ਉਹਨਾਂ ਕਿਹਾ ਜੀ ਇਸੇ ਲਈ ਪੂਰੀ ਦੁਨੀਆ 'ਚ ਜਿਹੜੀਆਂ ਕੰਪਨੀਆਂ ਨੇ ਉਹ 2 ਵਜੇ ਤੋਂ ਲੈ ਕੇ ਤੇ 5 ਵਜੇ ਤੱਕ ਫੈਸਲੇ ਨਹੀਂ ਕਰਦੀਆਂ। ਹੁਣ ਤੁਸੀਂ ਕੁਰਸੀ ਘੁੱਟ ਕੇ ਬਹਿ ਕੇ ਇਹ ਖਬਰ ਸੁਣੋ, ਮਤਲਬ ਤੁਹਾਨੂੰ ਐਵੇਂ ਲੱਗੇ ਵੀ ਅਸੀਂ ਕੋਈ ਛੋਟੇ ਦਾਨਿਸ਼ਵਰ ਨਹੀਂ ਹੈ। ਜ਼ਰਾ ਸੋਚੋ ਅਸੀਂ ਕਿੱਡੀ ਵੱਡੀ ਹੈ ਜਿਹੜੀ ਥਿਊਰੀ ਜਿਹੜੀ ਅਸੀਂ ਸਾਲਵ ਕਰ ਦਿੱਤੀ ਹੈ ਦੁਨੀਆ ਦੀ। ਉਹਨਾਂ ਆਖਿਆ ਜੀ ਪੂਰੀ ਦੁਨੀਆ ਦੇ ਵਿੱਚ ਲੋਕੀ 2 ਵਜੇ ਤੋਂ 5 ਵਜੇ ਤੱਕ ਲੋਕਾਂ ਦੇ ਦਿਮਾਗ ਬੰਦ ਰਹਿੰਦੇ ਨੇ। 2 ਵਜੇ ਬੰਦ ਹੋ ਜਾਂਦਾ ਅਤੇ 5 ਵਜੇ, ਇਹ ਦੁਪਹਿਰ ਦੀ ਗੱਲ ਹੋ ਰਹੀ, ਰਾਤ ਦੀ ਨਹੀਂ ਹੋ ਰਹੀ, ਦੁਪਹਿਰ ਦੀ। ਉਹਨਾਂ ਕਿਹਾ ਅਮਰੀਕੀ ਸਦਰ ਵੀ ਇਸੇ ਲਈ ਇਸ ਟਾਈਮ ਦੇ ਵਿੱਚ ਕੋਈ ਫੈਸਲੇ ਨਹੀਂ ਕਰਦਾ, ਉਹ ਵੀ ਬ੍ਰੇਕ ਲੈਂਦਾ ਹੈ, ਔਰ ਉਹ ਵੀ ਫਿਰ ਬਾਅਦ ਦੇ ਵਿੱਚ ਫੈਸਲੇ ਕਰਦਾ ਹੈ ਸਾਰੇ। ਅੱਛਾ, ਅਸੀਂ ਤਾਂ ਸਾਰੀ ਉਮਰ ਅਮਰੀਕਾ 'ਚ ਲੰਚ ਬ੍ਰੇਕ ਜ਼ਰੂਰ ਵੇਖੀ ਹੈ, ਔਰ ਉਹ ਅਮੂਮੀ ਤੌਰ 'ਤੇ ਅਮਰੀਕਾ 'ਚ 12 ਤੋਂ 1 ਵਜੇ ਦੇ ਦਰਮਿਆਨ ਹੁੰਦੀ। ਹਾਂ, ਕੁਛ ਲੋਕ 1 ਤੋਂ 2 ਦੇ ਦਰਮਿਆਨ ਵੀ ਕਰਦੇ ਨੇ, ਲੇਕਿਨ ਜ਼ਿਆਦਾਤਰ ਲੋਕ ਜਿਹੜੇ ਲੰਚ ਬ੍ਰੇਕ ਨੇ ਉਹ 12 ਤੋਂ 1 ਦੇ ਦਰਮਿਆਨ ਕਰਦੇ ਨੇ ਅਮਰੀਕਾ 'ਚ। ਮੈਂ ਜਿਸ ਤਰ੍ਹਾਂ ਕਿਹਾ ਵੀ ਕੁਛ 1 ਤੋਂ 2 ਦੇ ਦਰਮਿਆਨ ਵੀ ਕਰਦੇ ਨੇ, ਇਹ 2 ਤੋਂ 3 ਵਾਲੀ ਤਾਂ ਅਸੀਂ ਕੋਈ ਨਹੀਂ ਵੇਖੀ, ਲੇਕਿਨ ਚਲੋ ਬਹਰਹਾਲ ਜੇਦਾ ਜੀ ਆਉਂਦੇ ਨੇ ਕਿ ਇਹਦੇ ਵਿੱਚ ਦਿਮਾਗ ਬੰਦ ਹੋ ਜਾਂਦੇ ਨੇ ਔਰ ਇਹਦੇ 'ਚ ਫੈਸਲੇ ਨਹੀਂ ਕਰੇ। ਤੁਹਾਨੂੰ ਲੱਗਦਾ ਹੋਏਗਾ कि ਇਹ ਗੱਲ ਮੈਂ ਆਪਣੇ ਕੋਲੋਂ ਬਣਾ ਰਿਹਾ, ਸੁਣ ਲਓ ਜੇਦਾ जी कह ही रहे हैं। और उसके बाद जो है ना, इसलिए कहते हैं कि जो 2 बजे से लेकर 3 बजे तक जो डिसीजंस होते हैं आपके 100% गलत होते हैं, गलत डिसीजन। सबसे क्रूशल टाइम जो है ना वो 2:50 से लेके 3 बजे तक है। 10 मिनट ये जो है ना इंतहाई ख़तरनाक, पूरी दुनिया गलत फैसले करती है उसके अंदर। उसकी वजह ये हमारा सिस्टम शट डाउन हो गया होता है, उसके अंदर कैपेसिटी नहीं होती। इसलिए अमेरिकन प्रेसिडेंट जो है ना लंच के बाद डिसीजन नहीं करता, रिचुअल है, नहीं डिसीजन करेगा। शाम को 5 बजे बाद दोबारा रीएक्टिव होगा हमारा सिस्टम। तो ये 2 बजे से लेकर 5 बजे तक 3 घंटे की हम ब्रेक होती है, हमारी ख़त्म हो जाती है हमारी बॉडी, किसी काम की नहीं रहती। ਸੁਣ ਲਿਆ ਜੀ, ਇਹ ਮਾਸ਼ਾਅੱਲਾ ਇਹ ਗੱਲ ਜਿਹੜੀ ਉਹਨਾਂ ਕੀਤੀ ਹੈ ਇਹ ਉਹ ਹੀ ਕਰ ਸਕਦੇ ਨੇ, ਅਤੇ ਮੈਂ ਸਮਝਦਾ ਕਿ ਉਹਨਾਂ ਤੋਂ ਵੱਧ ਹੋਰ ਕੋਈ ਬੰਦਾ ਐਡੀ ਲੰਮੀ ਚੌੜੀ ਵਧਾ ਕੇ ਜਿਹੜੀ ਹੈ ਨਾ ਉਹ ਖੱਚ ਨਹੀਂ ਮਾਰ ਸਕਦਾ। ਇਹ ਜੇਦਾ ਜੀ ਨੂੰ ਹੀ ਇਹਦਾ ਜਾਂਦਾ ਹੈ, ਔਰ ਮੇਰਾ ਖਿਆਲ ਹੈ ਕਿ ਉਹਨਾਂ ਕਸਮ ਖਾਧੀ ਹੈ ਵੀ ਜਦੋਂ ਤੱਕ ਮੈਂ ਰੋਜ਼ ਇਹੋ ਜਿਹੀ ਕੋਈ ਗੱਲ ਨਹੀਂ ਕਰ ਦੇਣੀ, ਔਰ ਲੋਕਾਂ ਦੇ ਕੋਲੋਂ ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਵੀ ਤੋਹਫੇ ਨਹੀਂ ਸੁਣ ਲੈਣੇ, ਉਹਨਾਂ ਨੂੰ ਸਕੂਨ ਨਹੀਂ ਹੈ, ਅਤੇ ਇੰਨਾ ਕੀ ਤਜਜ਼ੀਆ ਕਰ ਸਕਦੇ ਇੱਥੇ, ਹੋਰ ਕੋਈ ਤਜਜ਼ੀਆ ਬਣਦਾ ਨਹੀਂ। ਅੱਛਾ ਜੀ, ਜਿਹੜੇ ख्वाजा ਮੁਹੰਮਦ ਆਸਿਫ ਸਾਹਿਬ ਨੇ, ਉਹਨਾਂ ਨੇ ਇਹ ਕਿਹਾ ਹੈ ਕਿ ਮਰੀਮ ਨਵਾਜ਼ ਦਿਨ ਰਾਤ 4 ਚੰਦ ਲਾਉਣ ਲਈ। ਅੱਛਾ, ਅਸੀਂ ਤਾਂ ਇਹ ਆਖਿਆ ਸੀ ਵੀ ਇੱਕ ਹੀ ਚੰਦ ਚੜਾਉਂਦਾ ਬੰਦਾ, ਉਹਨਾਂ ਆਖਿਆ ਨਹੀਂ, ਇੱਕ ਨਹੀਂ 4 ਨੇ। ਇਹ ਹੁਣ ਲੱਭਣਾ ਪਏਗਾ ਵੀ 4 ਕਿਹੜੇ ਨੇ ਬਈ, ਇਹ 4 ਚੰਦ ਕਿਹੜੇ ਨੇ ਜਿਨ੍ਹਾਂ ਨੂੰ ਬਾਜੀ ਮਰੀਮ ਚੜਾਉਂਦੀ ਹੈ। ਬਾਹਰੋਂ ਆਖਿਆ ਵੀ ਦਿਨੇ ਵੀ ਚੜਾਉਂਦੀ ਹੈ ਅਤੇ ਰਾਤ ਵੀ, ਉਹਨੂੰ ਪਤਾ ਨਹੀਂ 8 ਨੇ, 4 ਰਾਤ ਨੂੰ 4 ਦਿਨ ਨੂੰ, ਇਹ ਮੇਰੀ ਸਮਝ ਤੋਂ ਬਾਹਰ ਹੈ। ਬਾਰੇ ख्वाजा ਆਸਿਫ ਨੇ ਕਿਹਾ ਕਿ ਦਿਨ ਰਾਤ ਪੰਜਾਬ ਦੇ ਵਿੱਚ 4 ਚਾਂਦ ਲਗਾ ਰਹੀ ਹੈ ਮਰੀਮ ਨਵਾਜ਼ ਜਿਹੜੀ ਹੈ। ਅੱਛਾ ਠੀਕ ਹੈ ਜੀ, ਇਹ ਹੁਣ ਜਿਹੜੇ ਚੰਦ ਚੜ੍ਹ ਰਹੇ ਨੇ ਉਹ ਤਾਂ ਸਾਰਿਆਂ ਨੂੰ ਨਜ਼ਰ ਹੀ ਆ ਰਹੇ ਨੇ, ਜੋ ਪੰਜਾਬ ਦੇ ਨਾਲ ਹੋ ਰਿਹਾ, ਜੋ ਜ਼ਿਮੀਂਦਾਰਾਂ ਨਾਲ ਕਰ ਛੜਿਆ। ਮੈਂ ਕੱਲ੍ਹ ਵੀ ਖਬਰ ਦਿੱਤੀ ਸੀ, ਅੱਜ ਵੀ, ਤਾਂ ਮੈਂ ਰੋਜ਼ ਹੀ ਦਿਆਂਗਾ ਭਾਵੇਂ ਤੁਸੀਂ ਬੋਰ ਹੋਵੋ, ਕਿਉਂਕਿ ਮੈਨੂੰ ਪਤਾ ਇਹੋ ਜਿਹੀਆਂ ਖਬਰਾਂ 'ਚ ਤੁਹਾਡਾ ਇੰਟਰਸਟ ਨਹੀਂ ਹੈ। ਤੁਹਾਨੂੰ ਵੀ ਜ਼ਰਾ ਥੋੜ੍ਹੀਆਂ ਜਿਹੀਆਂ ਜਿਹੜੀਆਂ ਨਾ ਉਹ ਮਸਾਲੇ ਵਾਲੀਆਂ ਖਬਰਾਂ ਚਾਹੀਦੀਆਂ ਨੇ। ਕਿਸਾਨ ਦੀ ਖਬਰ ਦਿਓ ਤਾਂ ਕਿਸੇ ਦਾ ਕੋਈ ਇੰਟਰਸਟ ਨਹੀਂ, ਲੇਕਿਨ ਕਿਸਾਨ ਮਾਰਿਆ ਗਿਆ ਪੰਜਾਬ ਦੇ ਵਿੱਚ। ਇਸ ਵੇਲੇ 2000 ਰੁਪਈਏ ਨੂੰ ਉਹਦੀ ਕਣਕ ਵਿਕਣ ਡਈ ਹੈ, ਏਕੜ ਦੇ ਉੱਤੇ ਉਹਨੂੰ ਤਕਰੀਬਨ 60 ਤੋਂ 80 ਹਜ਼ਾਰ ਰੁਪਈਆ ਘਾਟਾ ਪੈਣ ਡਿਆ। ਪਿਛਲੇ ਸਾਲ ਵੀ ਇਹਨਾਂ ਕਿਸਾਨ ਨੂੰ ਜ਼ਲੀਲ ਕਰ ਦਿੱਤਾ।
ਉਹ ਅੱਧਿਆਂ ਕਿਸਾਨਾਂ ਨੇ ਕਣਕ ਬੀਜੀ ਕਿ ਇਸ ਵਾਰੀ ਸ਼ਾਇਦ ਕੋਈ ਮੁੱਲ ਬਿਹਤਰ ਲੱਭੇਗਾ। ਇਸ ਵਾਰੀ ਵੀ ਇਹਨਾਂ ਨੇ ਜੋ ਕੁਝ ਕਰ ਦਿੱਤਾ ਹੈ, ਹੁਣ ਜਿਹੜੇ ਬਾਕੀ ਅੱਧੇ ਰਹਿ ਗਏ ਨੇ ਮੇਰਾ ਖਿਆਲ ਉਂਝ ਹੀ ਬੋ ਜਾਣਗੇ ਇਸ ਵੇਲੇ ਵਿਚਾਰੇ। ਇਸ ਵੇਲੇ ਕਣਕ 2000 ਨੂੰ ਵਿਕਣ ਡਈ ਹੈ ਤੇ ਮੈਂ ਤੇ ਪੰਜਾਬ ਦੇ ਵਿੱਚ ਜਿਹੜੀ ਪਾਕਿਸਤਾਨ ਤਹਿਰੀਕ ਇਨਸਾਫ ਦੇ MPAs ਨੇ MNAs ਨੇ ਉਹਨਾਂ ਨੂੰ ਗੁਜ਼ਾਰਿਸ਼ ਇਹੀ ਕਰਾਂਗਾ ਕਿ ਚੁੱਪ ਕਰਕੇ ਮੂੰਹ ਵੱਟ ਕੇ ਨਾ ਬੈਠੇ ਰਹੋ। ਇਹ ਵੇਲਾ ਇਹਦੇ ਤੇ ਕੋਈ ਇhtਜਾਜ ਬਰਪਾ ਕਰੋ, ਬਾਹਰ ਨਿਕਲੋ, ਇhtਜਾਜ ਕਰੋ, ਕਿਸਾਨਾਂ ਨੂੰ ਆਪਣੇ ਨਾਲ ਲਾਓ ਤੇ ਕਿਸਾਨਾਂ ਨੂੰ ਕਿਸੇ ਨਾ ਕਿਸੇ ਕਿਸਮ ਦਾ ਇਨਸਾਫ ਲੈ ਕੇ ਦਿਓ। ਜੇ ਸਾਰੇ ਚੁੱਪ ਕਰਕੇ ਬੈਠੇ ਰਹੇ ਤੇ ਇਹ ਸ਼ਰੀਫ ਟੱਬਰ ਤੇ ਮਾਰ ਚੜੇਗਾ ਸਾਰਿਆਂ ਨੂੰ ਉੱਤੇ ਚੌਧਰੀ ਨਿਜ਼ਾਮਦੀਨ। ਤੇ ਇਹ ਜਦੋਂ ਤੱਕ ਅਸੀਂ ਇhtਜਾਜ ਨਾ ਕੀਤਾ ਇਹ ਗੱਲ ਬਣਨੀ ਨਹੀਂ ਹੈ। ਲੇਕਿਨ ਇਹ ਅਨਫੋਰਚੂਨੇਟ ਹੈ ਇਹ ਮਾਮਲਾ ਜੋ ਵੀ ਕਿਸਾਨਾਂ ਦੇ ਨਾਲ ਕੀਤਾ ਜਾ ਰਿਹਾ ਹੈ। ਇਹ ਮੇਰਾ ਖਿਆਲ ਹੈ ਕਿ ਇਹਨਾਂ ਨੇ ਇੱਕ ਕਸਮ ਖਾਧੀ ਹੈ ਕਿ ਜਿਹੜਾ ਪਾਕਿਸਤਾਨ ਦਾ ਕਿਸਾਨ ਹੈ ਉਹਨੂੰ ਇਹਨਾਂ ਨੇ ਛੱਡਣਾ ਨਹੀਂ, ਔਰ ਇਹ ਪਹਿਲੀ ਵਾਰੀ ਨਹੀਂ, ਹਮੇਸ਼ਾ ਇਹਨਾਂ ਨੇ ਇਸੇ ਤਰੀਕੇ ਨਾਲ ਕੀਤਾ ਹੈ। ਅੱਛਾ, ਉੱਤੋਂ ਮਰੀਮ ਨਵਾਜ਼ ਸਾਹਿਬਾ ਨੇ ਇੱਕ ਨਵੀਂ ਸਟੇਟਮੈਂਟ ਦਿੱਤੀ ਹੈ ਕਿਸਾਨਾਂ ਵਾਸਤੇ। ਉਹਨਾਂ ਕਿਹਾ ਤੁਸੀਂ ਗੰਦਮ ਉਗਾਓ ਬਗੈਰ ਕਿਸੇ ਖੌਫ ਤੋਂ ਉਗਾਓ। ਕੀ ਆਖਿਆ ਉਹ ਨਾ, ਤੁਸੀਂ ਗੰਦਮ ਉਗਾਓ ਤੇ ਬਗੈਰ ਕਿਸੇ ਖੌਫ ਤੋਂ ਉਗਾਓ, ਰੇਟ ਦਾ ਡਰ ਨਾ ਕਰਨਾ, ਪ੍ਰੋਫਿਟ ਤੁਹਾਨੂੰ ਮੈਂ ਦਿਆਂਗੀ। ਇਹ ਮਾਸ਼ਾਅੱਲਾ ਦੇ ਰਹੀ ਹੈ ਪ੍ਰੋਫਿਟ। ਜਿਹੜੀ 4000 ਨੂੰ ਘਰ ਪੈਂਦੀ ਹੈ ਉਹ ਕਣਕ ਜਿਹੜੀ ਹੈ 2000 ਨੂੰ ਖਰੀਦਣ ਡਈ ਹੈ ਮਰੀਮ ਸਾਹਿਬਾ, ਤੇ ਪ੍ਰੋਫਿਟ ਤੇ ਦੇ ਰਹੀ ਹੈ, ਬਿਲਕੁਲ ਦੇ ਰਹੀ, ਜ਼ਬਰਦਸਤ, ਮਾਸ਼ਾਅੱਲਾ ਮਾਸ਼ਾਅੱਲਾ। ਲੇਕਿਨ ਉਹ ਕਹਿ ਰਹੇ ਨੇ, ਅੱਛਾ ਜੀ ਅਗਲੀ ਖਬਰ ਜਿਹੜੀ ਹੈ ਉਹ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਇਸ ਵੇਲੇ ਅਦਨਾਨ ਆਦਿਲ ਸਾਹਿਬ ਦੀ ਖਬਰ ਹੈ। ਉਹ ਇਹ ਕਹਿੰਦੇ ਨੇ, ਤਜਜ਼ੀਆ ਹੈ ਉਹਨਾਂ ਦਾ, ਬਲਕਿ ਉਹ ਆਉਂਦੇ ਨੇ ਕਿ ਜਿਹੜੀ ਮਿਲਟਰੀ ਸਟੈਬਲਿਸ਼ਮੈਂਟ ਹੈ ਉਹ ਪਿਛਲੇ 3 ਸਾਲ ਤੋਂ ਕੋਸ਼ਿਸ਼ ਕਰ ਰਹੀ ਸੀ ਕਿ ਪਾਕਿਸਤਾਨ ਤਹਿਰੀਕ ਇਨਸਾਫ ਨੂੰ KP ਦੇ ਵਿੱਚ ਥੋੜ੍ਹਾ ਜਿਹਾ ਸ਼ਟਰ ਕਰੀਏ, ਤੋੜੀਏ, ਭੰਨੀਏ, ਕਮਜ਼ੋਰ ਕਰੀਏ। ਉਹਨਾਂ ਕਿਹਾ ਕਾਮਯਾਬ ਨਹੀਂ ਹੋ ਸਕੇ। ਲੇਕਿਨ ਜਿਹੜੇ ਜਜ਼ਬਾਤੀ ਲੀਡਰਾਂ ਨੇ ਪਾਕਿਸਤਾਨ ਤਹਿਰੀਕ ਇਨਸਾਫ ਦੇ, ਉਹਨਾਂ ਨੇ ਇੱਕ ਦੂਜੇ ਤੇ ਹਮਲੇ ਕਰਕੇ ਤੇ ਉਹਨਾਂ ਨੇ ਉਹ ਨੁਕਸਾਨ ਕੀਤਾ ਜਿਹੜਾ ਮਿਲਟਰੀ ਸਟੈਬਲਿਸ਼ਮੈਂਟ ਨਹੀਂ ਕਰ ਸਕੀ। ਗੱਲ ਉਹਨਾਂ ਦੀ ਨਾਲ ਮੈਂ ਐਗਰੀ ਕਰਦਾ। ਮੇਰੀ ਵੀ ਗੁਜ਼ਾਰਿਸ਼ ਆਪਣੇ ਸੱਜਣਾ ਮਿੱਤਰਾਂ ਕੋਲੋਂ ਇਹੀ ਹੈ ਵੀ ਤਨਕੀਦ ਕਰੋ ਲੇਕਿਨ ਕਿਸੇ ਹੱਦ ਤੱਕ ਰਹਿੰਦਿਆਂ ਹੋਇਆਂ, ਤੇ ਇਹੋ ਜਿਹੇ ਕੰਮ ਨਾ ਕਰੋ ਕਿ ਪਾਰਟੀ ਨੂੰ ਜਿਹੜਾ ਨੁਕਸਾਨ ਹੋਵੇ ਤੇ ਮਾਮਲਾਤ ਬਹੁਤੇ ਗਾਂਹ ਦੇ ਗਾਂਹ ਨਿਕਲ ਜਾਣ। ਪਹਿਲਾਂ ਹੀ ਮੇਰਾ ਖਿਆਲ ਮਾਮਲਾਤ ਕਾਫੀ ਗਾਂਹ ਨਿਕਲ ਗਏ ਨੇ ਔਰ ਪਾਰਟੀ ਨੂੰ ਜ਼ਾਹਿਰ ਹੈ ਉਹਦਾ ਫਿਰ ਨੁਕਸਾਨ ਹੁੰਦਾ। ਤੇ ਮਿਹਰਬਾਨੀ ਕਰੋ ਜ਼ਰਾ ਥੋੜ੍ਹਾ ਜਿਹਾ ਉੱਥੇ ਮਾਮਲਾਤ ਜਿਹੜੇ ਨੇ KP ਦੇ ਵਿੱਚ ਉਹਨਾਂ ਨੂੰ ਥੋੜ੍ਹਾ ਜਿਹਾ ਬਿਹਤਰ ਕਰਨਾ ਚਾਹੀਦਾ। ਅੱਛਾ ਜੀ, ਅਗਲੀ ਖਬਰ, ਫੈਸਲ ਵਾਡਾ ਸਾਹਿਬ ਨੇ ਜਿਹੜਾ ਲੱਠ ਚੁੱਕ ਲਈ ਹੈ ਨੂਨ ਲੀਗ ਦੇ ਖਿਲਾਫ। ਉਹਨਾਂ ਕਿਹਾ ਨੂਨ ਲੀਗ ਨੇ ਮੁਲਕ ਨੂੰ ਬਰਬਾਦ ਕਰ ਦਿੱਤਾ ਹੈ। ਇਹ PTI ਤੇ ਫੌਜ ਦੀ ਲੜਾਈ ਕਰਵਾਉਣਾ ਚਾਹੁੰਦੇ ਨੇ ਔਰ ਚਾਹੁੰਦੇ ਨੇ ਕਿ PTI ਤੇ ਫੌਜ ਲੜਦੀ ਰਹੇ ਤੇ ਇਹਨਾਂ ਦੇ ਵਿੱਚੋਂ ਦਾ ਲੱਗਾ ਰਹੇ ਔਰ ਇਹਨਾਂ ਨੂੰ ਇਕਤਦਾਰ ਮਿਲਿਆ ਰਹੇ। ਇਸ ਤੋਂ ਗਾਂਹ ਇਹਨਾਂ ਦਾ ਹੋਰ ਕੋਈ ਇੰਟਰਸਟ ਨਹੀਂ ਹੈ, ਫੈਸਲ ਵਾਡਾ ਸਾਹਿਬ ਨੇ ਕਿਹਾ। ਅੱਛਾ, ਹੁਣ ਫੈਸਲ ਵਾਡਾ ਸਾਹਿਬ ਜਦੋਂ ਇਹ ਗੱਲ ਕਹਿੰਦੇ ਨੇ ਤੇ ਤੁਸੀਂ ਇਹ ਸਮਝ ਲਓ ਵੀ ਇਹ ਜਨਰਲ ਸਾਹਿਬ ਹੀ ਕਹਿ ਰਹੇ ਨੇ। ਤੇ ਸੋਚਣ ਦੀ ਗੱਲ ਹੈ ਵੀ ਇਹ ਜਨਰਲ ਸਾਹਿਬ ਨੇ ਫੈਸਲ ਵਾਡਾ ਸਾਹਿਬ ਨੂੰ ਕਿਉਂ ਨੂਨ ਲੀਗ ਦੇ ਮਗਰ ਕਰ ਦਿੱਤਾ ਡੰਡਾ ਦੇ ਕੇ। ਇਹ ਤੁਸੀਂ ਆਪ ਹੀ ਸੋਚੋ ਇਹ ਮਾਮਲਾਤ ਕਿੱਧਰ ਨੂੰ ਤੁਰ ਰਹੇ ਨੇ। ਮੇਰਾ ਖਿਆਲ ਹੈ ਵੀ ਹੁਣ ਜਨਰਲ ਸਾਹਿਬ ਜਿਹੜੇ ਨੇ, ਜਿਸ ਤਰ੍ਹਾਂ ਮੈਂ ਪਹਿਲਾਂ ਵੀ ਕਿਹਾ ਸੀ ਵੀ PTI ਨੂੰ ਤੇ ਇਮਰਾਨ ਖਾਨ ਸਾਹਿਬ ਨੂੰ ਤੇ ਉਹ ਛੱਡਣਾ ਨਹੀਂ ਚਾਹੁੰਦੇ, ਲੇਕਿਨ ਥੋੜੀ ਕਨਫਿਊਜ਼ਨ ਮਿਟਾਉਣ ਵਾਸਤੇ, ਜਾਂ ਕਨਫਿਊਜ਼ਨ ਮਿਟਾਉਣ ਨਹੀਂ ਬਲਕਿ ਕਨਫਿਊਜ਼ਨ ਕ੍ਰੀਏਟ ਕਰਨ ਵਾਸਤੇ ਉਹ ਜ਼ਰਾ ਫੈਸਲ ਵਾਡਾ ਸਾਹਿਬ ਤੇ ਦੂਸਰੇ ਦੋਸਤਾਂ ਨੂੰ ਨੂਨ ਲੀਗ ਦੇ ਪਿੱਛੇ ਛੱਡਣ ਲੱਗੇ ਨੇ ਵੀ ਮਾਮਲਾਤ ਜਿਹੜੇ ਨੇ ਉਹ ਜ਼ਰਾ ਥੋੜ੍ਹੇ ਜਿਹੇ ਸਾਰਿਆਂ ਦੇ ਜਿਹੜੇ ਉਹ ਖਰਾਬ ਹੋ ਜਾਣ। ਅੱਛਾ, ਇਹ ਉਰਦੂ ਵੀਲਾਗ 'ਚ ਅਸੀਂ ਗੱਲ ਕੀਤੀ ਸੀ, ਲੇਕਿਨ ਇੱਥੇ ਵੀ ਕੁਇਕਲੀ ਦੱਸ ਦਈਏ, ਸਾਡੀ ਔਰਤ ਕਾਰਡ ਨੂੰ ਇਸਤੇਮਾਲ ਕਰਨ ਵਾਲੀ ਜਿਹੜੀ ਬਾਜੀ ਹੈ, ਬਾਜੀ ਆਸਮਾ ਸ਼ਰਾਜ਼ੀ, ਉਹਨਾਂ ਨੇ ਜਦੋਂ ਪੀਕਾ ਐਕਟ ਇਮਰਾਨ ਖਾਨ ਦੇ ਦੌਰ 'ਚ ਆਇਆ ਸੀ ਤੇ ਉਦੋਂ ਕੀ ਆਖਿਆ ਸੀ, ਤੇ ਹੁਣ ਪੀਕਾ ਐਕਟ ਜਦੋਂ ਆਇਆ ਉਦੋਂ ਕੀ ਆਖਿਆ। ਹੁਣ ਆਉਂਦੇ ਨੇ ਵੀ ਸਾਡੀ ਸਹਾਫਤ ਨੂੰ ਵੀ ਤਹਾਰਤ ਕਰਨ ਦੀ ਲੋੜ ਹੈ। ਵਾਹ ਬਾਜੀ ਵਾਹ, ਆਪ ਤੁਸੀਂ ਸਰਕਾਰੀ ਹੱਜ ਕੀਤਾ ਸੀ ਤੇ ਹੁਣ ਬਾਕੀ ਸਹਾਫੀਆਂ ਨੂੰ ਜਿਹੜੇ ਆਂਦੇ ਹੋ ਵੀ ਤਹਾਰਤ ਕਰਕੇ ਸਹਾਫਤ ਕਰੋ। ਠੀਕ ਹੈ ਜੀ, ਤੁਸੀਂ ਤਾਂ ਤਹਾਰਤ ਕਰਕੇ ਹੀ ਸਹਾਫਤ ਕਰ ਰਹੇ ਹੋ। ਇਹ ਜ਼ਰਾ ਸੁਣੋ ਬਾਜੀ ਦੀਆਂ ਗੱਲਾਂ। ਜਿਸ ਵੇਲੇ ਇਮਰਾਨ ਖਾਨ ਦੀ ਹਕੂਮਤ ਸੀ ਤੇ ਉਦੋਂ ਪੀਕਾ ਐਕਟ ਭੈੜਾ ਸੀ, ਤੇ ਅੱਜ ਦੀ ਹਕੂਮਤ ਦੇ ਵਿੱਚ पीका एक्ट चंगा है तो सहाफियों को तहारत करने की लोड़ है। सुनो, अहम खबर जो है वो पीका ऑर्डिनेंस के खिलाफ PFUJ की जो दरखास्त है वो समाअत के लिए कल इस्लामाबाद हाई कोर्ट में मंजूर कर ली गई और चीफ जस्टिस अतर मिनल्ला साहब उसके ऊपर कल समाअत करेंगे। ये बताया जाए आपको कि ये जो पीका लॉज हैं और ये काले कवानीन हैं, इनको पाकिस्तान के तमाम मीडिया हाउसेस, तमाम सहाफती तंजीमों, तमाम मीडिया तंजीमों, इसके साथ साथ HRCP यानी ह्यूमन राइट्स की तंजीम और इसके साथ सुप्रीम कोर्ट बार एसोसिएशन, पाकिस्तान बार एसोसिएशन, पाकिस्तान भर की बार एसोसिएशन ने इसको मुस्तरद किया है और इसके खिलाफ भरपूर सरापा एहतजाज होने की भी बात की है। पाकिस्तान की सियासी जमातों ने भी इसको मुस्तरद किया है, इंक्लूडिंग इत्तेहादी जमात मुत्तहिदा कौमी मूवमेंट। आज कल ज़ाहिर जो खबरें आ रही हैं और सहाफ़ियों से मुतालिक आ रही हैं, बहुत सारे इक़दामात हो रहे हैं। पिछले एक हफ्ते के अंदर 2 सहाफ़ी गिरफ्तार हो चुके हैं, पैका इलेक्शन है और इसके अलावा भी इस वक्त पाकिस्तान के अंदर मुख्तलिफ जो मॉडल्स हैं उसमें एक हाइब्रिड प्लस और इस तरह की टेक्नोलॉजीज भी आ रही हैं, हार्ड स्टेट की बात भी हो रही है।
تو हमने सोचा, कल भी हमने इस पे बात की कि सहाफियों के साथ ये नहीं होना चाहिए जो भी मामलात हैं, और एक डिस्कशन ये भी हो रही है कि सहाफियों की जो लिमिट्स हैं वो क्या है, हम सहाफत के अंदर हमें किस तरह से तहारत लेके आनी है, क्या सहाफियों को इंट्रोस्पेक्शन की जरूरत है, मीडिया हाउसेस को, मीडिया को, इसके ऊपर जो है वो किस तरह से बात आगे बढ़ सकती है, कितना आगे जाया जा सकता है, हमारी हुदूद क्या है, हमारी आज़ादियां क्या हैं, और दूसरे जो है उनकी हुदूद क्या है और उनकी आज़ादियां क्या है। ਸੁਣ ਲਿਆ ਜੀ, ਇੱਥੇ ਮੇਰਾ ਖਿਆਲ ਕੋਈ ਤਜਜ਼ੀਆ ਨਹੀਂ ਹੋ ਸਕਦਾ। ਮੈਨੂੰ ਇੱਥੋਂ ਦਿਓ ਹੁਣ ਇਜਾਜ਼ਤ, ਤੇ ਰੱਬ ਰੱਖ।